ਪੈਂਗੋਂਗ ਸੋ ਦਾ ਉਹ ਏਰੀਆ ਜਿਹੜਾ ਚੀਨ ਨੇ ਖੋਇਆ ਇਹਨਾਂ ਤੋਂ ਪਿਛਲੀਆਂ ਝੜਪਾਂ ਦੇ ਦੌਰਾਨ, ਉੱਥੇ ਉਹ ਇੱਕ ਪੁਲ ਬਣਾ ਰਹੇ ਨੇ। ਔਰ ਪਹਿਲਾਂ ਇਹ ਬਿਲਕੁਲ ਚੁੱਪ ਰਹੇ, ਹੁਣ ਇਹਨਾਂ ਨੇ ਮੰਨਿਆ ਔਰ ਇਹਨਾਂ ਨੇ ਕਿਹਾ ਜੀ ਇਹ ਇਲੀਗਲ ਆਕੂਪੇਸ਼ਨ ਟੈਰੀਟਰੀ 'ਚ ਬਣਾ ਰਹੇ। ਭਾਰਤ ਨੂੰ ਉਹਨਾਂ ਨੇ ਨਿਊ ਈਅਰ ਦੇ ਉੱਤੇ ਹੀ ਇਹ ਮੈਸੇਜ ਵੀ ਦਿੱਤਾ, ਜਦੋਂ ਆਪਣੇ ਸਾਊਥ ਤਿੱਬਤ ਜਿਹਨੂੰ ਇਹ ਅਰੁਣਾਚਲ ਕਹਿੰਦੇ ਨੇ, ਉਹਨਾਂ ਨੇ 15 ਥਾਵਾਂ ਦਾ ਨਾਂ ਜਿਹੜਾ ਉਹ ਚਾਈਨੀਜ਼ ਮੈਂਡਰਿਨ ਜ਼ਬਾਨ ਦੇ ਵਿੱਚ ਰੱਖਿਆ। ਉਹਨਾਂ ਨੇ ਮੰਗ ਕੀਤੀ ਹੈ ਕਿ ਓਲੰਪਿਕ ਕਮੇਟੀ ਤੋਂ, ਇੰਟਰਨੈਸ਼ਨਲ ਓਲੰਪਿਕ ਐਸੋਸੀਏਸ਼ਨ ਤੋਂ, ਕਿ ਜੀ ਇਹ ਕੈਂਸਲ ਕਰੋ ਜਿਹੜੀਆਂ ਤੁਸੀਂ ਵਿੰਟਰ ਓਲੰਪਿਕਸ ਉੱਥੇ ਤਿੱਬਤ 'ਚ ਕਰਾ ਰਹੇ ਹੋ। ਔਰ ਇਹ ਸਾਰਾ ਜਿਹੜਾ, ਕਿਉਂਕਿ ਚਾਈਨਾ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰ ਰਿਹਾ। ਪੰਜਾਬ 'ਚ ਉਤਰ ਕੇ ਦੇਖੋ, 90 ਕਿਲੋਮੀਟਰ ਤੁਹਾਡੇ ਤੋਂ ਅੰਮ੍ਰਿਤਸਰ ਹੈ। ਪੰਜਾਬ 'ਚ ਕੀ ਹੋ ਰਿਹਾ ਹੈ? 300 ਮੀਲ ਜਿਹੜਾ ਤੁਹਾਡੇ ਤੋਂ ਜਿਹੜਾ ਜੰਮੂ ਔਰ ਅੱਗੋਂ ਸ੍ਰੀਨਗਰ ਔਰ ਦੂਸਰਾ ਹੋਏਗਾ, ਤੁਹਾਨੂੰ ਉੱਥੇ ਨਹੀਂ ਨਜ਼ਰ ਆਉਂਦਾ ਕਿ ਭਾਈ ਹਿਊਮਨ ਰਾਈਟ ਵਾਇਓਲੇਟ ਹੋ ਰਹੇ ਨੇ। ਕੁਝ ਸਾਲ ਪਹਿਲਾਂ ਮੈਕਲੋਡਗੰਜ ਦੇ ਵਿੱਚ ਲੋਕਲ ਆਬਾਦੀ ਨੇ ਹਮਲਾ ਕੀਤਾ ਸੀ। ਉਦੋਂ ਫਰਸਟ੍ਰੇਸ਼ਨ 'ਚ ਦਲਾਈ ਲਾਮੇ ਨੇ ਕਿਹਾ ਸੀ ਕਿ ਜੀ ਜੇ ਇੱਦਾਂ ਦੀ ਘਟਨਾ ਇੱਕ ਅੱਧੀ ਹੋਰ ਹੋਈ ਤਾਂ ਮੈਂ ਛੱਡ ਕੇ ਕਿਤੇ ਹੋਰ ਚਲੇ ਜਾਵਾਂਗਾ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਵਿਊਅਰਸ ਨੂੰ ਜਾਪਦਾ ਹੈ ਕਿ ਭਾਰਤ ਦਾ ਇੱਕ ਵਾਰ ਫਿਰ ਦਿਲ ਕਰ ਰਿਹਾ ਹੈ ਚੀਨ ਤੋਂ ਕੁੱਟ ਖਾਣ ਦਾ। ਭਾਰਤ ਸਰਕਾਰ ਭਾਰਤ ਵਿੱਚ ਰਹਿ ਰਹੇ ਤਿੱਬਤੀਆਂ ਲੋਕਾਂ ਨੂੰ ਅੱਗੇ ਕਰਕੇ ਚੀਨ ਦੇ ਖਿਲਾਫ ਜ਼ੋਰਦਾਰ ਪ੍ਰੋਪੇਗੈਂਡਾ ਕਰ ਰਹੀ ਹੈ। ਪਿਛਲੇ ਦਿਨੀ ਦਲਾਈ ਲਾਮੇ ਦੇ ਹੈੱਡਕੁਆਰਟਰ ਧਰਮਸ਼ਾਲਾ ਵਿੱਚ ਤਿੱਬਤੀਅਨ NGOs ਵੱਲੋਂ ਇੱਕ ਪ੍ਰੋਟੈਸਟ ਕਰਵਾਇਆ ਗਿਆ, ਜਿਸ ਵਿੱਚ ਇਹ ਮੰਗ ਕੀਤੀ ਗਈ ਕਿ ਚੀਨ ਵਿੱਚ ਵਿੰਟਰ ਓਲੰਪਿਕਸ ਨਹੀਂ ਹੋਣੀਆਂ ਚਾਹੀਦੀਆਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਚਾਈਨਾ ਜਿਸ ਨੂੰ ਇੱਥੋਂ ਵਾਲੇ ਉਹ ਟਰਮ ਯੂਜ਼ ਕਰਦੇ ਹੁੰਦੇ ਨੇ ਕਿ ਭਾਈ ਚਮਕ ਰਿਹਾ ਔਰ ਰੌਕ ਕਰ ਰਿਹਾ, ਔਰ ਉਹਨਾਂ ਨੇ ਜਿੱਥੇ ਲੋਕਲ ਲੈਵਲ ਦੇ ਉੱਤੇ ਉਹਨਾਂ ਨੇ ਏਸ਼ੀਆ ਦੇ ਵਿੱਚ ਆਪਣੀ ਥਾਂ ਬਣਾਈ, ਅਫਰੀਕਾ 'ਚ ਫੁੱਟ ਹੋਲਡ, ਮਿਡਲ ਈਸਟ 'ਚ ਔਰ ਅਮਰੀਕਾ ਦੇ ਨਾਲ ਵੀ ਜਿਹੜਾ ਹੁਣ ਤੁਹਾਨੂੰ ਕੋਈ ਪਬਲਿਕ ਬਿਆਨਬਾਜ਼ੀ ਨਜ਼ਰ ਨਹੀਂ ਆਏਗੀ, ਕਿਉਂਕਿ ਅਮਰੀਕਾ ਨੂੰ ਵੀ ਟੋਨ ਡਾਊਨ ਕਰਨਾ ਪਿਆ ਗਰਾਊਂਡ ਸਿਚੁਏਸ਼ਨ ਦੇਖਦੇ ਹਾਂ, ਰਸ਼ੀਆ ਦੇ ਨਾਲ ਵੀ, ਔਰ ਈਵਨ ਇੰਡੀਆ ਨੂੰ ਉਹਨਾਂ ਨੇ ਰਿਪੀਟਡਲੀ ਜਿਵੇਂ ਅੱਖਾਂ ਦਿਖਾਈਆਂ ਨੇ। ਅਸੀਂ ਗਲਵਾਨ ਵੈਲੀ ਤੋਂ ਜਿਹੜਾ ਗੱਲ ਕਰਦੇ ਹਾਂ, ਗਲਵਾਨ 'ਚ ਉਹਨਾਂ ਨੇ ਨਿਊ ਈਅਰ ਈਵ ਦੇ ਉੱਤੇ ਆਪਣਾ ਜਿਹੜਾ ਝੰਡਾ ਵੀ ਲਹਿਰਾਇਆ, ਔਰ ਉਹਨਾਂ ਦੇ ਫੌਜੀ ਜਿਨ੍ਹਾਂ 'ਚ ਫੌਜਣਾ ਵੀ ਨੇ ਉਹ ਆਪਣਾ ਨੈਸ਼ਨਲ ਐਂਥਮ ਗਾ ਰਹੀਆਂ ਨੇ। ਔਰ ਨਾਲ ਦੀ ਨਾਲ ਇਹ ਵੀ ਉਹਨਾਂ ਨੇ ਆਪਣਾ ਨਿਊਕਲੀਅਰ ਆਰਸੈਨਲ ਵੀ ਜਿਹੜਾ ਉਹ ਅਪਡੇਟ ਕਰ ਰਹੇ ਨੇ। ਇਹਨਾਂ ਦਿਨਾਂ 'ਚ ਖਬਰਾਂ ਹੀ ਇਹ ਸੀ ਕਿ ਇਸ ਵੇਲੇ ਉਹਨਾਂ ਦਾ ਜਿਹੜਾ ਨਿਊਕਲੀਅਰ ਸਟਾਕ ਪਾਇਲ ਹੈ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ। ਔਰ ਭਾਰਤ ਨੂੰ ਉਹਨਾਂ ਨੇ ਨਿਊ ਈਅਰ ਦੇ ਉੱਤੇ ਹੀ ਇਹ ਮੈਸੇਜ ਵੀ ਦਿੱਤਾ, ਜਦੋਂ ਆਪਣੇ ਸਾਊਥ ਤਿੱਬਤ ਜਿਹਨੂੰ ਇਹ ਅਰੁਣਾਚਲ ਕਹਿੰਦੇ ਨੇ, ਉਹਨਾਂ ਨੇ 15 ਥਾਵਾਂ ਦਾ ਨਾਂ ਜਿਹੜਾ ਉਹ ਚਾਈਨੀਜ਼ ਮੈਂਡਰਿਨ ਜ਼ਬਾਨ ਦੇ ਵਿੱਚ ਰੱਖਿਆ। ਔਰ ਇੱਕ ਖਬਰ ਜਿਹੜੀ ਹੈ ਪਹਿਲਾਂ ਡਿਨਾਇਲ ਮੋਡ ਸੀ, ਪਰ ਜਦੋਂ ਹੁਣ ਉਸ ਦੇ ਗੂਗਲ ਮੈਪ ਔਰ ਅਦਰਵਾਈਜ਼ ਸੈਟੇਲਾਈਟ ਇਮੇਜਿਸ ਹੀ ਆ ਗਏ ਕਿ ਕਿਵੇਂ ਪੈਂਗੋਂਗ ਸੋ ਦੇ ਨੇੜੇ ਜਿਹੜਾ ਹੈ ਇੱਕ ਪੁਲ ਜਿਹੜਾ ਸਟ੍ਰੈਟੇਜਿਕਲੀ ਇੰਪੋਰਟੈਂਟ ਸੀ, ਕਿਉਂਕਿ ਪੈਂਗੋਂਗ ਸੋ ਦਾ ਉਹ ਏਰੀਆ ਜਿਹੜਾ ਚੀਨ ਨੇ ਖੋਇਆ ਇਹਨਾਂ ਤੋਂ ਪਿਛਲੀਆਂ ਝੜਪਾਂ ਦੇ ਦੌਰਾਨ, ਉੱਥੇ ਉਹ ਇੱਕ ਪੁਲ ਬਣਾ ਰਹੇ ਨੇ। ਔਰ ਪਹਿਲਾਂ ਇਹ ਬਿਲਕੁਲ ਚੁੱਪ ਰਹੇ, ਹੁਣ ਇਹਨਾਂ ਨੇ ਮੰਨਿਆ ਔਰ ਇਹਨਾਂ ਨੇ ਕਿਹਾ ਜੀ ਇਹ ਇਲੀਗਲ ਆਕੂਪੇਸ਼ਨ ਟੈਰੀਟਰੀ 'ਚ ਬਣਾ ਰਹੇ। ਔਰ ਇਹ ਜਦੋਂ ਇਹਨਾਂ ਨੇ ਚੁੱਪੀ ਰੱਖੀ, ਰਾਹੁਲ ਗਾਂਧੀ ਕੁਐਸਚਨਸ PM ਸਾਇਲੈਂਸ ਔਨ ਚਾਈਨੀਜ਼ ਬ੍ਰਿਜ ਐਟ ਪੈਂਗੋਂਗ ਸੋ, ਗਵਰਨਮੈਂਟ ਬਿਜ਼ੀ ਇਨ ਇਲੈਕਸ਼ਨਸ ਵੈਨ ਐਨਮੀਜ਼ ਐਟ ਇੰਡੀਆਜ਼ ਗੇਟ ਸੇਜ਼ ਕਾਂਗਰਸ। ਉਹਨੇ ਜਿਹੜਾ ਰਾਹੁਲ ਨੇ ਕਿਹਾ ਕਿ PM ਸਾਇਲੈਂਸ ਇਜ਼ ਡੈਫਨਿੰਗ, ਆਵਰ ਲੈਂਡ, ਆਵਰ ਪੀਪਲ, ਆਵਰ ਬਾਰਡਰਸ ਡਿਜ਼ਰਵ ਬੈਟਰ। ਕਿ ਭਾਈ ਇਹ ਬਿਲਕੁਲ ਚੁੱਪ ਕਰਕੇ ਬੈਠਾ। China is busy building a bridge on Pangong Tso to make it easier to deploy troops. Meanwhile, Beijing Janata Party leaders led by Modi and Home Minister are busy in election rallies. Enemy is at our gates. PM Modi is taking a siesta. ਸਿਸਤਾ ਦੁਪਹਿਰ ਦਾ ਜਿਹੜਾ ਨੈਪ ਹੁੰਦਾ ਉਹਨੂੰ ਇਹ ਸਿਸਤਾ ਲਫ਼ਜ਼ ਕਿਹਾ ਜਾਂਦਾ। One has to open their eyes to show the promised ਲਾਲ ਅੱਖ। ਉਹਨੇ ਕਿਹਾ ਤੁਹਾਡੀ ਲਾਲ ਅੱਖ ਕਿੱਥੇ ਆ? ਉਹ ਲਾਲ ਅੱਖ ਤਾਂ ਹੁਣ ਪਹਿਲਾਂ ਮੁਸਲਮਾਨਾਂ ਨੂੰ ਦਿਖਾਉਂਦੇ ਰਹੇ ਨੇ ਕਸ਼ਮੀਰ 'ਚ, ਪਾਕਿਸਤਾਨ ਹੁਣ ਸਿੱਖਾਂ ਨੂੰ ਦਿਖਾ ਰਹੇ ਨੇ। ਉਧਰ ਉਹਨਾਂ ਨੇ ਅੱਖ ਕੀ ਕਰਨੀ ਹੈ? ਲੇਕਿਨ ਇਹ ਠੀਕ ਹੈ ਕਿ ਵੀ ਇਹ ਸਾਹਮਣੇ ਕਿਉਂਕਿ ਇਹ ਸ਼ੈਤਾਨ ਜਿਹੜਾ ਕਮੀਨਗੀ ਦਾ ਬਾਦਸ਼ਾਹ ਹੈ, ਅਤੇ ਕਮੀਨਾ ਬੰਦਾ ਕਦੇ ਵੀ ਉਹਦੇ 'ਚ ਹਿੰਮਤ ਤਾਂ ਹੁੰਦੀ ਨਹੀਂ ਉਹ ਸਾਹਮਣੇ ਕਰੇ, ਪਰ ਉਹ ਸ਼ਰਾਰਤ ਕਰ ਰਿਹਾ ਹੁੰਦਾ। ਹੁਣ ਉਹ ਸ਼ਰਾਰਤ ਦੇ ਲਈ ਔਰ ਜ਼ਾਹਰ ਹੈ ਥਾਪੀ ਅਮਰੀਕਾ ਦੇ ਵੀ ਨਾਲ ਹੈ। ਅਸੀਂ ਪਿਛਲੇ ਦਿਨ ਜ਼ਿਕਰ ਕੀਤਾ ਸੀ
ਕਿ ਕਿਵੇਂ ਜਿਹੜੀ ਤਿੱਬਤਨਸ ਦੀ ਜਿਹੜੇ ਲਾਮੇ ਉੱਥੇ ਬਿਠਾਏ ਹੋਏ ਨੇ ਤਿੱਬਤੀ, ਇੱਕ ਉਹਨਾਂ ਨੂੰ ਜਨਰਲਾਂ ਨੂੰ ਵੀ ਜਿਹੜੇ ਉਹਨਾਂ ਦੇ ਰਿਲੀਜੀਅਸ ਮੰਕ ਹੁੰਦੇ ਨੇ ਉਹਨਾਂ ਨੂੰ ਲਾਮੇ ਕਹਿੰਦੇ ਨੇ। ਵੱਡਾ ਮੰਦਿਰ ਹੈ ਮਕਲੋਡਗੰਜ 'ਚ ਨਾ ਤਿੱਬਤੀਅਨਸ ਦਾ, ਜਿਹਦੇ 'ਚ ਵੱਡੀ ਗਿਣਤੀ 'ਚੋਂ ਪੂਰੇ ਸਿਰ ਜਿਹੜੇ ਨੇ ਉਹਨਾਂ ਨੇ ਅਦਵਾਣੇ ਵਰਗੇ ਕਰਾਏ ਹੁੰਦੇ ਨੇ ਤੇ ਉਹ ਇੱਕ ਹੱਥ ਦੇ ਵਿੱਚ ਉਹ ਯੂੰ 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 ਪੜ੍ਹ ਰਹੇ ਹੁੰਦੇ ਨੇ ਔਰ ਉਹ ਚੱਲ ਰਿਹਾ ਹੁੰਦਾ ਉਹਨਾਂ ਦੇ ਮੰਕ ਨੇ, ਉਹਨਾਂ ਨੂੰ ਵੀ ਲਾਮਾ ਕਹਿੰਦੇ ਨੇ। ਤੇ ਇਹਨਾਂ ਦਾ ਜਿਹੜਾ ਵੱਡਾ ਹੈ ਉਹਨੂੰ ਦਲਾਈ ਲਾਮਾ ਕਹਿੰਦੇ ਨੇ, ਜਿਹੜਾ ਮੇਨ ਉਹਦਾ ਟਾਈਟਲ ਹੈ ਦਲਾਈ ਲਾਮਾ। ਨਾਂ ਤਾਂ ਇਹਨਾਂ ਦੇ ਉਸ ਕਿਸਮ ਦੇ ਨੇ ਜਿਹੜੇ ਉਹਨਾਂ ਦੇ ਆਪਣੇ ਕਲਚਰ ਦਾ ਹਿੱਸਾ ਨੇ। ਹੁਣ ਉਹਦੇ 'ਚ ਉਹਨਾਂ ਨੇ ਇੱਕ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਹੋਈ ਹੈ ਔਰ ਜਿਹਨੂੰ ਪਿਛਲੇ 60 ਸਾਲ 'ਚ ਕਦੇ ਕਿਸੇ ਨੇ ਮਾਨਤਾ ਨਹੀਂ ਦਿੱਤੀ। ਅਮਰੀਕਾ ਨੇ ਜਦੋਂ ਟਰੰਪ ਨੇ ਜਾਂਦੇ ਜਾਂਦੇ ਉਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਦੇ ਇੱਕ ਜਿਹੜਾ ਆਫਿਸ ਬੀਰਰ ਸੀ ਉਹਨੂੰ ਵਾਈਟ ਹਾਊਸ ਸੱਦਿਆ। ਹੁਣ 2 ਐਨਵੋਏ ਅਮਰੀਕਾ ਨੇ ਬਣਾਏ ਨੇ ਉੱਥੇ, ਔਰ ਇੰਡੀਆ ਨੇ ਵੀ ਲੇਟਲੀ ਉਹਨਾਂ ਦਾ ਜਿਹੜਾ ਪਾਰਲੀਮੈਂਟਰੀ ਗਰੁੱਪ ਹੈ 6 MP ਉਹਦੇ 'ਚ ਨੇ, ਜਿਹੜਾ ਜ਼ਾਹਰ ਹੈ BJP ਦਾ MP ਵੀ ਹੈ ਔਰ ਦੂਸਰੀਆਂ 1-2 ਪਾਰਟੀਆਂ ਵੀ ਨੇ। ਉਹਨਾਂ ਨੇ ਜਿਹੜੀ ਮੁਲਾਕਾਤ ਵੀ ਕੀਤੀ। ਹੁਣ ਇਹ ਜਿਹੜੀ ਸ਼ਰਾਰਤ ਕਰਵਾ ਰਹੇ ਨੇ, ਜਿਹੜੀ ਕੱਲ ਦੀ ਖਬਰ ਸੀ, ਤਿੱਬਤੀਅਨ NGOs ਹੋਲਡ ਪ੍ਰੋਟੈਸਟ ਓਵਰ ਵਿੰਟਰ ਓਲੰਪਿਕਸ ਇਨ ਚਾਈਨਾ। ਹੁਣ ਜਿਹੜੀਆਂ ਵਿੰਟਰ ਦੇ ਵਿੱਚ ਓਲੰਪਿਕਸ ਹੁੰਦੀਆਂ ਨੇ ਉਹ ਇਸ ਵਾਰ ਚਾਈਨਾ 'ਚ ਹੋ ਰਹੀਆਂ। ਅਮਰੀਕਾ, UK, 1-2 ਹੋਰ ਕੰਟਰੀਜ਼ ਨੇ ਕਿਹਾ ਕਿ ਜੀ ਅਸੀਂ ਸਾਡੇ ਖਿਡਾਰੀ ਤਾਂ ਜਾਣਗੇ, ਪਲੇਅਰਸ ਤਾਂ ਜਾਣਗੇ, ਪਰ ਸਾਡਾ ਸਟਾਫ ਨਹੀਂ ਜਾਏ। ਮਤਲਬ ਇੱਕ ਡਿਪਲੋਮੈਟਿਕ ਬਾਈਕਾਟ ਕੀਤਾ ਔਨ ਦਾ ਗਰਾਊਂਡ ਉਹਦੀ ਪਾਰਟਿਸਿਪੇਸ਼ਨ ਹੈ। ਹੁਣ ਗਵਰਨਮੈਂਟ ਇਨ ਐਗਜ਼ਾਈਲ ਵਾਲੇ ਜਿਹੜੇ ਤਿੱਬਤੀਅਨ ਧਰਮਸ਼ਾਲਾ ਬੈਠੇ ਨੇ ਉਹਨਾਂ ਤੋਂ ਇਹ ਕਰਵਾ ਰਹੇ ਨੇ। ਤਿੱਬਤੀਅਨ NGOs today carried out a protest in McLeodganj against the hosting of 2022 Winter Olympics in China. Protesters raised slogans against Chinese government and alleged that human rights of Tibetan and other minorities in China were being violated. ਉਹਨਾਂ ਨੇ ਮੰਗ ਕੀਤੀ ਹੈ ਕਿ ਓਲੰਪਿਕ ਕਮੇਟੀ ਤੋਂ, ਇੰਟਰਨੈਸ਼ਨਲ ਓਲੰਪਿਕ ਐਸੋਸੀਏਸ਼ਨ ਤੋਂ, ਕਿ ਜੀ ਇਹ ਕੈਂਸਲ ਕਰੋ ਜਿਹੜੀਆਂ ਤੁਸੀਂ ਵਿੰਟਰ ਓਲੰਪਿਕਸ ਉੱਥੇ ਤਿੱਬਤ 'ਚ ਕਰਾ ਰਹੇ ਹੋ। ਔਰ ਇਹ ਸਾਰਾ ਜਿਹੜਾ ਹੈ ਕਿਉਂਕਿ ਚਾਈਨਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰ ਰਿਹਾ। ਉਹ ਜਿਸ ਮੁਲਕ 'ਚ ਤੁਸੀਂ ਬੈਠੇ ਹੋਏ ਹੋ ਉੱਥੇ ਤੁਹਾਨੂੰ ਧਰਮਸ਼ਾਲਾ ਤੋਂ ਜਿਹੜਾ ਉਹ ਹਿਮਾਚਲ 'ਚ ਹੀ ਤੁਸੀਂ ਦੇਖ ਲਓ ਔਰ ਪੰਜਾਬ 'ਚ ਉਤਰ ਕੇ ਦੇਖੋ 90 ਕਿਲੋਮੀਟਰ ਤੁਹਾਡੇ ਤੋਂ ਅੰਮ੍ਰਿਤਸਰ ਹੈ। ਪੰਜਾਬ 'ਚ ਕੀ ਹੋ ਰਿਹਾ ਹੈ? 300 ਮੀਲ ਜਿਹੜਾ ਤੁਹਾਡੇ ਤੋਂ ਜਿਹੜਾ ਜੰਮੂ ਔਰ ਅੱਗੋਂ ਸ੍ਰੀਨਗਰ ਔਰ ਦੂਸਰਾ ਹੋਏਗਾ। ਤੁਹਾਨੂੰ ਉੱਥੇ ਨਹੀਂ ਨਜ਼ਰ ਆਉਂਦਾ ਕਿ ਭਾਈ ਹਿਊਮਨ ਰਾਈਟ ਵਾਇਲੇਟ ਹੋ ਰਹੇ ਨੇ, ਮਾਈਨੋਰਟੀਜ਼ ਨਾਲ ਕੀ ਹੋ ਰਿਹਾ? ਖੁਦ ਇਹਨਾਂ ਤਿੱਬਤੀਆਂ ਦੇ ਖਿਲਾਫ ਕੁਝ ਸਾਲ ਪਹਿਲਾਂ ਮੈਕਲੋਡਗੰਜ ਦੇ ਵਿੱਚ ਲੋਕਲ ਆਬਾਦੀ ਨੇ ਹਮਲਾ ਕੀਤਾ ਸੀ। ਉਦੋਂ ਫਰਸਟ੍ਰੇਸ਼ਨ 'ਚ ਦਲਾਈ ਲਾਮੇ ਨੇ ਕਿਹਾ ਸੀ ਕਿ ਜੀ ਜੇ ਇੱਦਾਂ ਦੀ ਘਟਨਾ ਇੱਕ ਅੱਧੀ ਹੋਰ ਹੋਈ ਤਾਂ ਮੈਂ ਛੱਡ ਕੇ ਕਿਤੇ ਹੋਰ ਚਲੇ ਜਾਵਾਂਗਾ। ਹੁਣ ਉਹਨਾਂ ਨੂੰ ਆਪਣਾ ਨਜ਼ਰ ਨਹੀਂ ਆ ਰਿਹਾ ਵੀ ਉੱਥੇ ਕੀ ਹੋ ਰਿਹਾ, ਪਰ ਅਸੀਂ ਇਹ ਸਮਝਦੇ ਹਾਂ ਵੀ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਦਾ ਇੱਕ ਵਾਰ ਫਿਰ ਕੁੱਟ ਖਾਣ ਨੂੰ ਜੀ ਕਰਦਾ। ਬਿਲਕੁਲ ਤਿੱਬਤੀਅਨਸ ਨੂੰ ਅੱਗੇ ਕਰ ਰਹੇ ਨੇ, ਪਰ ਅਸੀਂ ਸਮਝਦੇ ਹਾਂ ਵੀ ਚੀਨ ਦੇ ਲਈ ਵੀ ਇਹ ਓਪਰਚੁਨਿਟੀ ਹੋਏਗੀ ਕਿ ਜਿਹੜੀਆਂ ਭਾਰਤ ਦੇ ਨਕਸ਼ੇ 'ਚ ਕੈਦ ਕੌਮੀਅਤਾਂ ਆਪਣੀ ਆਜ਼ਾਦੀ ਲਈ ਲੜ ਰਹੀਆਂ ਨੇ, ਉਹ ਖਾਲਿਸਤਾਨ ਦੀ ਸਟਰਗਲ ਲਈ, ਸਿੱਖ ਹੋਣ, ਕਸ਼ਮੀਰੀ ਹੋਣ, ਭਾਰਤ ਦੇ ਨਕਸ਼ੇ ਤੋਂ ਆਜ਼ਾਦ ਹੋਣ ਲਈ, ਜਾਂ ਨਾਗੇ ਔਰ ਮੀਜ਼ੇ ਹੋਣ, ਮੀਜ਼ੋ ਚਾਈਨੀਜ਼ ਜਿਹੜੇ ਨੇ ਖੁੱਲ੍ਹ ਕੇ ਉਹਨਾਂ ਦੀ ਮਦਦ ਕਰਨ, ਇਹੀ ਦਾ ਜਵਾਬ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।